ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਅਸੀਂ ਬਹੁਤ ਹੀ ਵਧੀਆ ਖਬਰ ਤੁਹਾਡੇ ਨਾਲ ਜਿਹੜੀ ਹੈ ਸ਼ੇਅਰ ਕਰਨ ਜਾ ਰਹੇ ਹਾਂ ਔਰ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਬਹੁਤ ਹੀ ਵਧੀਆ ਜਿਹੜਾ ਹੈ ਬਹੁਤ ਹੀ ਵੱਡਾ ਐਲਾਨ ਕੀਤਾ ਹੈ ਆਪਣੇ ਟਵਿੱਟਰ ਰਾਹੀਂ ਕਿ ਜਿਹੜੇ ਜਿਸ ਤਰ੍ਹਾਂ ਕਿ ਕ੍ਰਿਸਮਸ ਤੱਕ ਜਿਹੜੇ ਹਰੇਕ ਅਮਰੀਕੀ ਫੌਜੀ ਅਫਗਾਨਿਸਤਾਨ ਤੋਂ ਅਮਰੀਕਾ ਆਪਣੇ ਆਪਣੇ ਘਰ ਜਿਹੜੇ ਉਹ ਪਹੁੰਚਾਏ ਜਾਣਗੇ। ਸੋ ਇਹ ਬਹੁਤ ਹੀ ਵੱਡਾ ਐਲਾਨ ਹੈ ਔਰ ਇਸ ਨੂੰ ਤਾਲਿਬਾਨ ਦੀ ਜਿਹੜੀ ਮੁਕੰਮਲ ਜਿੱਤ ਵਜੋਂ ਹੈ ਉਹ ਦੇਖਿਆ ਜਾ ਰਿਹਾ ਹੈ। ਸੋ ਵਿਊਅਰਸ, ਹੁਣ ਇਹ ਦੇਖਣਾ ਹੈ ਕਿ ਜਿਹੜੇ ਅਮਰੀਕਨ ਫੌਜ ਦੇ ਹਟਣ ਤੋਂ ਬਾਅਦ ਜੋ ਅਫਗਾਨਿਸਤਾਨ ਦੇ ਵਿੱਚ ਜਿਹੜੀ ਆਪਸੀ ਖੂਨ ਖਰਾਬੇ ਦੀ ਜਿਹੜੀ ਲਾਈਨ ਹੈ ਉਹ ਉਸ ਦੀਆਂ ਜਿਹੜੀਆਂ ਕਿੰਨੀਆਂ ਸੰਭਾਵਨਾਵਾਂ ਹੋਣਗੀਆਂ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਹਨ ਇਸ ਮੁੱਦੇ ਬਾਰੇ? ਦੇਖੋ, ਪਹਿਲਾ ਟੌਪਿਕ ਜਿਸ ਖੌਫਨਾਕ ਜਿਹੜਾ ਆਉਣ ਵਾਲੇ ਮੁਸਤਕਬਲ ਵੱਲ ਇਸ਼ਾਰਾ ਕਰ ਰਿਹਾ ਹੈ ਅਮਰੀਕਾ ਦੇ, ਉਸ ਦੀ ਸਪੈਲ ਚੋਂ ਅਜੇ ਮੈਂ ਨਹੀਂ ਨਿਕਲਿਆ। ਤੁਸੀਂ ਤਾਂ ਬਹੁਤ ਵਧੀਆ ਖਬਰ ਕਿਹਾ ਹੈ ਵੀ ਹੈ, ਲੇਕਿਨ ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕੁਝ ਫੈਸਲੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਅਸੀਂ ਕਿਉਂਕਿ ਕ੍ਰਿਟਿਸਿਜ਼ਮ ਫੇਅਰ ਹੋਣਾ ਚਾਹੀਦਾ ਹੈ, ਜਿੱਥੇ ਅਸੀਂ ਪ੍ਰੈਜ਼ੀਡੈਂਟ ਟਰੰਪ ਦੀਆਂ ਇੱਕ ਪਾਸੇ ਦੀਆਂ ਨੀਤੀਆਂ ਨੂੰ ਕੰਡੈਮ ਕਰਦੇ ਹਾਂ ਔਰ ਜ਼ਾਹਰ ਹੈ ਉਸ ਦੇ ਉੱਤੇ ਅਸੀਂ ਚਰਚਾ ਵੀ ਕਰਦੇ ਹਾਂ। ਬਿਲਕੁਲ। ਦੂਸਰੇ ਪਾਸੇ ਅਸੀਂ ਸਮਝਦੇ ਹਾਂ ਵੀ ਆਪਣੇ ਕੈਂਪੇਨ ਵੇਲੇ ਵੀ ਔਰ ਹੁਣ ਵੀ ਜਿਹੜਾ ਯਤਨ ਰਿਹਾ ਉਹਨਾਂ ਦਾ ਉਹ ਸੀ ਕਿ ਵੀ ਇਹ ਮਿਡਲ ਈਸਟ ਹੋਏ, ਇਰਾਕ ਹੋਏ, ਸੀਰੀਆ ਹੋਏ, ਅਫਗਾਨਿਸਤਾਨ ਹੋਏ, ਇਹ ਜੰਗਾਂ ਸਾਡੀਆਂ ਨਹੀਂ ਨੇ। ਔਰ ਉਹਨਾਂ ਦਾ ਕਹਿਣਾ ਸੀ ਆਪਣੀ ਕੈਂਪੇਨ ਵੇਲੇ ਵੀ ਪਹਿਲੀ ਪ੍ਰੈਜ਼ੀਡੈਂਸੀ ਦੇ ਕਿ ਮੈਂ ਜਿਹੜੀ ਹੈ ਫੌਜ, ਅਮਰੀਕਨ ਫੌਜ ਉੱਥੋਂ ਵਾਪਸ ਬੁਲਾਵਾਂਗਾ। ਹਾਲਾਂਕਿ ਉਹਨਾਂ ਨੇ ਇਸ ਤਰ੍ਹਾਂ, ਜਿਵੇਂ ਹੁਣ ਅੱਜ ਉਹਨਾਂ ਦਾ ਟਵੀਟ ਜਿਹੜਾ ਲਾਈਕ ਕਿ ਬੌਮਸ਼ੈਲ ਹੈ ਬਹੁਤਿਆਂ ਲਈ, ਉਹਦਾ ਰੀਜ਼ਨ ਹੈ ਕਿ ਵੀ ਆਲਰੇਡੀ ਉਹਨਾਂ ਦੇ ਡਿਫੈਂਸ ਸੈਕਟਰੀ ਜਾਂ ਦੂਸਰੇ ਦਾ 2 ਦਿਨ ਪਹਿਲਾਂ ਅਨਾਉਂਸਮੈਂਟ ਸੀ ਕਿ ਵੀ ਹੁਣ ਆਲਰੇਡੀ ਦੋਹਾ ਕਤਰ ਦੇ ਵਿੱਚ ਅਮਰੀਕਨ ਰਿਪਰੈਜ਼ੈਂਟੇਟਿਵਸ ਜ਼ਲਮੇ ਖਲੀਲਜ਼ਾਦ ਬੈਠਾ ਹੋਇਆ, ਗੱਲਬਾਤ ਚੱਲ ਰਹੀ ਹੈ ਉਹਨਾਂ ਦੇ ਨਾਲ, ਤਾਲਿਬਾਨ ਦੇ ਨਾਲ ਵੀ, ਔਰ ਇੰਟਰਾ ਅਫਗਾਨ ਡਾਇਲੋਗ ਜਿਹੜੀ ਉਹਨਾਂ ਦੀ ਪੀਸ ਕੌਂਸਲ ਦਾ ਅਬਦੁੱਲਾ ਉੱਥੇ ਗੱਲਬਾਤ ਕੀਤੀ। ਉਹ ਹੁਣ ਆਪਣਾ ਡੈਲੀਗੇਸ਼ਨ ਲੈ ਕੇ 5 ਦਿਨਾਂ ਦੇ ਲਈ ਇੰਡੀਆ 'ਚ ਬੈਠਾ ਹੋਇਆ ਹੈ ਔਰ ਇਹ ਸੈਕਟਰੀ ਆਫ ਸਟੇਟ ਵੱਲੋਂ ਵੀ ਕਿਹਾ ਗਿਆ ਕਿ ਵੀ ਅਸੀਂ ਫੈਬਰਵਰੀ 21 ਤੱਕ ਜਿਹੜਾ ਇਹ ਫੇਜ਼ ਪੂਰਾ ਹੋਏਗਾ ਔਰ ਆਲਰੇਡੀ 5000 ਜਾਂ 5500 ਅਮਰੀਕਨ ਸੋਲਜਰ ਉੱਥੇ ਰੱਖਣ ਦੀ ਲਾਈਨ ਸੀ ਔਰ ਉਹਦੇ ਨਾਲ ਵੀ ਇਹ ਕੰਡੀਸ਼ਨ ਸੀ ਲੱਗੀ ਹੋਈ ਕਿ ਤਾਲਿਬਾਨ ਜਿਹੜੇ ਨੇ ਆਪਣਾ ਰੋਲ ਅਦਾ ਕਰਨਗੇ, ਖਾਸ ਤੌਰ ਤੇ ਅਲ-ਕਾਇਦਾ ਜਾਂ ਆਈਸਿਸ ਜਿਹੜਾ ਉਸ ਹਿੱਸੇ ਨੂੰ ਖਤਮ ਕਰਨ ਦੇ ਲਈ, ਔਰ ਬਾਕੀ ਜਿਹੜੀ ਅਫਗਾਨ ਸਰਕਾਰ ਦੇ ਨਾਲ ਡਾਇਲੋਗ ਵੀ, ਔਰ ਜ਼ਾਹਰ ਹੈ ਅਮਰੀਕਾ ਨੇ ਫਾਈਨਲੀ ਪ੍ਰੈਸ਼ਰਾਈਜ਼ ਕੀਤਾ ਕਿ ਵੀ ਇਹਨੂੰ ਗੱਲ ਨੂੰ ਨਿਬੇੜੋ ਤਾਂ ਕਿ ਇਹ ਲੱਗੇ ਕਿ ਵੀ ਆਲ ਇਨਕਲੂਸਿਵ ਐਗਰੀਮੈਂਟ ਹੈ। ਹੁਣ ਇਸ ਸਾਰੇ ਦੇ ਵਿੱਚ ਹਾਲਾਂਕਿ ਇਸ ਦੇ ਉੱਤੇ ਹੀ ਚਰਚਾ ਚੱਲ ਰਹੀ ਸੀ ਕਿ ਵੀ ਈਵਨ ਇਹ ਗੱਲ ਦੇਖਣ ਵਾਲੀ ਹੈ ਕਿ ਬੇਸ਼ੱਕ ਕਹਿਣ ਨੂੰ ਸੀਜ਼ ਫਾਇਰ ਵੀ ਅਨਾਉਂਸ ਹੋਇਆ ਔਰ ਜਦੋਂ ਤਾਲਿਬਾਨ ਗੱਲਬਾਤ ਦੀ ਟੇਬਲ ਤੇ ਆਏ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜਿਹੜਾ ਕੋਈ ਜ਼ਿੰਮੇਵਾਰੀ ਨਹੀਂ ਲਈ। ਲੇਕਿਨ ਇਹ ਵੀ ਇੱਕ ਹਕੀਕਤ ਹੈ ਔਰ ਇਹ ਫਿਗਰਸ ਨੇ ਕਿ ਪਿਛਲੇ ਪੀਰੀਅਡ 'ਚ ਅਪ੍ਰੈਲ ਤੋਂ ਲੈ ਕੇ ਜੂਨ ਤੱਕ, ਅਪ੍ਰੈਲ 2020 ਤੋਂ ਜੂਨ 2020 ਤੱਕ, ਪਿਛਲੇ ਸਾਲ ਦੇ ਕੰਪੈਰੀਜ਼ਨ 'ਚ 60% ਜਿਹੜੀਆਂ ਵਾਇਲੈਂਸ ਦੀਆਂ ਘਟਨਾਵਾਂ ਨੇ, ਹਿੰਸਾ ਦੀਆਂ, ਉਹਨਾਂ ਦੇ ਵਿੱਚ ਵਾਧਾ ਹੋਇਆ। ਇਹਦੇ ਬਾਵਜੂਦ ਕਿ ਫੈਬਰਵਰੀ ਦੇ ਵਿੱਚ ਅਕੋਰਡ ਸਾਈਨ ਹੋ ਗਿਆ ਸੀ। ਸੋ ਫਰਵਰੀ ਤੋਂ ਬਾਅਦ ਤੁਸੀਂ 3 ਮਹੀਨੇ ਬਾਅਦ ਹੀ ਦੇਖਦੇ ਹੋ, ਜੇ ਅਪ੍ਰੈਲ ਤੋਂ ਤੁਸੀਂ ਜੂਨ ਤੱਕ ਦੇਖੋ ਤੇ 60% ਇਨਕਰੀਜ਼ ਹੈ ਐਜ਼ ਕੰਪੇਅਰ ਟੂ ਪ੍ਰੀਵੀਅਸ ਈਅਰਸ। ਹੁਣ ਇਹ ਕੌਣ ਕਰਵਾ ਰਿਹਾ ਹੈ? ਜ਼ਾਹਰ ਹੈ ਤਾਲਿਬਾਨ ਨੇ। ਤਾਂ ਜੇ ਉਹਨਾਂ ਦੇ ਇੰਟਰਸਟ 'ਚ ਹੈ ਕਿ ਗੱਲਬਾਤ ਸਿਰੇ ਚੜ੍ਹੇ ਔਰ ਉਹਨਾਂ ਨੂੰ ਕੰਟਰੋਲ ਮਿਲੇ, ਜਿਹੜੇ ਅਲਟੀਮੇਟਲੀ ਵਰਚੁਅਲੀ 60-65% ਗਰਾਊਂਡ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ। ਲੇਕਿਨ ਇਹਦਾ ਮਤਲਬ ਹੈ ਕਿ ਵੀ ਦੂਸਰੀਆਂ ਏਜੰਸੀਆਂ ਉਹਦੇ 'ਚ ਇੰਡੀਆ ਬਹੁਤ ਸਰਗਰਮ ਹੈ, ਇਜ਼ਰਾਈਲ ਦਾ ਨਾਂ ਵੀ ਲੱਗਦਾ ਹੈ, ਹੋ ਸਕਦਾ ਹੈ ਰਸ਼ੀਅਨ ਇੰਟਰਸਟ ਵੀ ਕਿਤੇ ਨਾ ਕਿਤੇ ਹੋਏ ਜਾਂ ਹੋਰ ਕੌਣ ਨੇ। ਔਰ ਕਿਉਂਕਿ ਉੱਥੇ ਸਿੱਧੀ ਗੇਮ ਨਹੀਂ ਹੈ, ਬਲੈਕ ਐਂਡ ਵਾਈਟ ਨਹੀਂ ਹੈ, ਉਹ ਇਸ ਕਿਸਮ ਦਾ ਡੱਬ ਖੜੱਬਾ ਕੰਮ ਹੈ ਕਿ ਉਹਦੇ 'ਚ ਕੌਣ ਕਿੱਥੇ ਧਾਗਾ ਖਿੱਚ ਰਿਹਾ ਹੈ, ਕਿਹਨੇ ਰੱਸੀ ਪਾਈ ਹੋਈ ਹੈ, ਕਿਹਨੇ ਲੋਹੇ ਦਾ ਸੰਗਲ ਪਾਇਆ ਹੋਇਆ। ਇਹਦੇ ਤੇ ਡਿਬੇਟ ਹੋ ਸਕਦੀ ਹੈ ਕਿ ਕਿਹਦਾ ਸੰਗਲ ਹੈ ਲੋਹੇ ਦਾ ਤੇ ਕਿਹਦੀ ਰੱਸੀ ਹੈ ਵਾਣ ਦੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਲਟੀਪਲ ਪਲੇਅਰ ਨੇ। ਹੁਣ ਇਹਨਾਂ ਹਾਲਾਤਾਂ 'ਚ ਜਦੋਂ ਕਿ ਅਜੇ ਊਂਠ ਕਿਸੇ ਕਰਵਟ ਬੈਠਦਾ ਨਜ਼ਰ ਨਹੀਂ ਆ ਰਿਹਾ, ਵਾਇਲੈਂਸ ਵੀ ਵਧੀ ਹੋਈ ਹੈ
ਔਰ ਦੂਸਰੇ ਪਾਸੇ ਜਿਹੜਾ ਅਬਦੁੱਲਾ ਜਾ ਕੇ ਉੱਥੇ ਇੰਡੀਆ ਬੈਠਾ ਔਰ ਖਬਰ ਨਰਿੰਦਰ ਮੋਦੀ ਹੀਲਸ ਅਫਗਾਨ ਸੀਜ਼ ਫਾਇਰ ਐਫਰਟਸ, ਉਹ ਤਾਂ ਆਪਣੇ ਕਰ ਰਹੇ ਨੇ। ਔਰ ਮੈਨੂੰ ਇਹ ਲੱਗਦਾ ਹੈ ਵੀ ਜੇ ਇਹ ਟਰੰਪ ਨੇ ਆਲ ਆਫ ਏ ਸਡਨ ਇਹ ਬੰਬਸ਼ੈਲ ਛੱਡਤਾ, ਉਹਨੇ ਕਿਹਾ ਜੀ ਕ੍ਰਿਸਮਸ ਤੱਕ। ਕ੍ਰਿਸਮਸ ਦਾ ਮਤਲਬ ਹੈ 25 ਦਸੰਬਰ। ਬਿਲਕੁਲ 25 ਦਸੰਬਰ ਦਾ ਮਤਲਬ ਹੈ 3 ਨਵੰਬਰ ਨੂੰ ਇਲੈਕਸ਼ਨ ਹੋਣੀ ਹੈ। ਔਰ ਟਰੰਪ ਅਜੇ ਵੀ, ਕਿਉਂਕਿ ਜੇ ਸਭ ਕੁਝ ਨਾਰਮਲ ਹੋਏ ਤਾਂ ਜਨਵਰੀ 'ਚ ਇਨੋਗਰੇਸ਼ਨ ਹੁੰਦੀ ਹੈ। ਸੋ ਹਾਰਨਾ ਜਾਂ ਜਿੱਤਣਾ ਇਹ ਬਾਅਦ ਦੀ ਗੱਲ। ਉਹਨੇ ਕਿਹਾ ਜੀ ਕ੍ਰਿਸਮਸ ਤੱਕ ਹਰ ਅਮਰੀਕਨ ਸੋਲਜਰ ਜਿਹੜਾ ਹੈ ਉਹ ਅਫਗਾਨਿਸਤਾਨ 'ਚ ਹੋਏਗਾ। ਹੁਣ ਇਹਨੇ ਇੱਕ ਨੂੰ ਵਕਤ ਨਹੀਂ ਪਾਣਾ ਹੈ। ਤਾਲਿਬਾਨ ਨੇ ਤਾਂ ਨਾਲ ਦੀ ਨਾਲ ਵੈਲਕਮ ਕੀਤਾ। ਔਰ ਐਗਜ਼ੈਕਟ ਜਿਹੜੀ ਹੈ ਟਵੀਟ ਪ੍ਰੈਜ਼ੀਡੈਂਟ ਟਰੰਪ ਦੀ ਹੈ, we should have the small remaining number of our brave men and women serving in Afghanistan home by Christmas। ਕਿ ਜਿਹੜੇ ਵੀ ਮਰਦ ਔਰ ਔਰਤਾਂ ਬਹਾਦਰ ਅਮਰੀਕੀ ਜਿਹੜੇ ਛੋਟੀ ਗਿਣਤੀ 'ਚ ਵੀ ਉੱਥੇ ਰਹਿ ਗਏ ਨੇ, ਉਹ ਅਸੀਂ ਯਕੀਨੀ ਬਣਾਵਾਂਗੇ ਕਿ ਕ੍ਰਿਸਮਸ ਤੱਕ ਉਹ ਵਾਪਸ ਆ ਜਾਣ। ਕਿਉਂਕਿ ਜਿਵੇਂ ਮੈਂ ਕਿਹਾ ਵੀ ਉਹਨਾਂ ਦਾ ਤਾਂ ਕੰਪੇਨ ਵੀ ਸੀ ਕਿ these are ridiculous endless wars, ਕਿ ਵੀ ਇਹ ਰਿਡਿਕੂਲਸ, ਅਮਰੀਕਨਾਂ ਨੇ ਜਦੋਂ ਕਹਿਣਾ ਨਾ ਵੀ ਇਹਦੀ ਕੋਈ ਹਾਸੋ ਹੀ ਨਹੀਂ ਹੈ, ਇਹ ਜੇ ਉਹਨੂੰ ਅਗਲੀ ਵੀ ਨਾਲ ਕਹਿਣਾ ਹੋਵੇ ਫਿਰ ਲੂਡੀਕਰਸ ਕਹਿੰਦੇ ਨੇ। ਰਿਡਿਕੂਲਸ, ਲੂਡੀਕਰਸ। ਸੋ ਹੁਣ ਕਿਉਂਕਿ ਸ਼ੁਰੂ ਤਾਂ ਇਹਨਾਂ ਨੇ ਬਹੁਤੀਆਂ ਕੀਤੀਆਂ ਹੋਈਆਂ, ਇਸ ਲਈ ਲੂਡੀਕਰਸ ਤਾਂ ਨਹੀਂ ਕਹਿੰਦੇ। ਹੁਣ ਤਾਂ ਇਹ ਹੈ ਕਿ ਵੀ ਐਂਡਲੈਸ ਹੁੰਦਾ ਵੀ ਜਿਹਦੀ ਤੈਅ ਹੀ ਕੋਈ ਨਹੀਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਚੰਗਾ ਫੈਸਲਾ ਹੈ। ਲੇਕਿਨ ਮੈਂ ਡਿਟੇਲ 'ਚ ਤਾਂ ਨਹੀਂ ਦੇਖਿਆ, ਹਾਲਾਂਕਿ ਪਿਛਲੇ ਦਿਨਾਂ 'ਚ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਦਾ ਨਿਊਯਾਰਕ ਟਾਈਮ ਜਾਂ ਕਿਸੇ 'ਚ ਕੋਈ ਰਾਈਟ ਅਪ ਸੀ, ਕਿਸੇ ਨੇ ਉਹਦਾ ਹਵਾਲਾ ਦਿੰਦਿਆਂ ਕਿਹਾ ਕਿ ਉਹਨਾਂ ਨੇ ਵੀ ਕਿਹਾ ਸੀ ਕਿ ਅਮਰੀਕਾ ਜਲਦੀ ਨਾ ਕਰੇ। ਔਰ ਮਤਲਬ ਇਹ ਹੈ ਕਿ ਵੀ ਇਹ ਨਾ ਹੋਏ, ਦੇਖੋ ਪਾਕਿਸਤਾਨ ਰਾਈਟਲੀ ਵਰਿਡ ਹੈ। ਇੰਡੀਆ ਦੀ ਤਾਂ ਆਪਣੀ ਖੇਡ ਹੈ, ਕਿਉਂਕਿ ਇੰਡੀਆ ਨੂੰ ਤਾਂ ਲੱਗਦਾ ਹੈ ਕਿ ਵੀ ਜੇ ਕੋਈ ਵੀ ਕੇਓਸ 'ਚ ਐਂਡ ਹੁੰਦਾ ਤੇ ਉਹਨਾਂ ਦਾ ਸੌਦਾ ਜ਼ਿਆਦਾ ਵਿਕੇਗਾ। ਆਲਰੇਡੀ ਐਵੇਂ ਨਹੀਂ ਬਿਠਾਏ ਹੋਏ ਉਹ 5 ਦਿਨਾਂ ਲਈ ਲਿਆ ਕੇ ਅਬਦੁੱਲਾ ਔਰ ਉਹਦੀ ਟੀਮ, ਉਹ ਲੱਭ ਰਹੇ ਹੋਣੇ ਨੇ। ਹੋ ਸਕਦਾ ਕਿ ਉਹਨਾਂ ਨੂੰ ਜੇ ਇਹ ਨਜ਼ਰ ਆ ਗਿਆ ਵੀ ਇੱਥੋਂ ਤਾਂ ਨਿਕਲ, ਤਾਲਿਬਾਨ ਨੇ ਵੈਲਕਮ ਕੀਤਾ ਤੇ ਇਹ ਤਾਂ ਉੱਥੇ 24 ਘੰਟੇ ਨਹੀਂ ਕੱਢਣੇ ਇਹਨਾਂ ਨੇ। ਹੋ ਸਕਦਾ ਇੰਡੀਆ ਨੇ ਅਸਾਈਲਮ ਲੈਣ ਲਈ ਬੈਠੇ ਹੋਣ ਕਿ ਜੀ ਸਾਨੂੰ ਇੱਥੇ ਟਿਕਾਣਾ ਦਿਓ, ਔਰ ਇੰਡੀਆ ਫਿਰ ਆਪਣੀ ਸ਼ਰਾਰਤ ਕਰੇ। ਦੂਸਰੇ ਪਾਸੇ ਪਾਕਿਸਤਾਨ ਦੇ ਲਈ ਓਵਰਆਲ, ਕਿਉਂਕਿ 4-5 ਮਿਲੀਅਨ ਰਿਫਿਊਜੀ ਬੈਠੇ ਹੋਏ ਨੇ, ਕਿੰਨਾ ਉਹਨਾਂ ਦਾ ਬਾਰਡਰ ਲੱਗਦਾ ਹੈ, ਔਰ ਇੰਡੀਆ ਉਸ ਸ਼ਰਾਰਤ ਦੇ ਉੱਤੇ ਹੈ। ਸੋ ਜੋ ਕੁਝ ਫਿਰ 89 ਤੋਂ ਬਾਅਦ ਹੋਇਆ, ਜਦੋਂ ਸੋਵੀਅਤ ਯੂਨੀਅਨ ਪੁੱਲ ਆਊਟ ਹੋਇਆ ਬਿਨਾਂ ਕਿਸੇ ਗੱਲ ਨੂੰ ਸੈਟਲ ਕੀਤੇ, ਨਤੀਜਾ ਇਹ ਸੀ ਕਿ ਅਗਲੇ 10 ਸਾਲ ਲਗਭਗ ਫਿਰ ਜਿਹੜਾ ਸਿਵਲ ਵਾਰ, ਜਿਹਦੇ 'ਚ ਇੱਕ ਪਾਸੇ ਤਾਲਿਬਾਨ ਨੇ, ਇੱਕ ਪਾਸੇ ਮਸੂਦ ਹੈ, ਉਜ਼ਬੈਕ ਨੇ, ਕਿੰਨੇ ਮਲਟੀਪਲ ਪਲੇਅਰਸ, ਔਰ ਜ਼ਿਆਦਾ ਅਫਗਾਨ ਮੇਰਾ ਖਿਆਲ ਹੈ ਉਸ ਪੀਰੀਅਡ 'ਚ ਇੱਕ ਦੂਜੇ ਦੇ ਉਹਨਾਂ ਨੇ ਗਾਟੇ ਲਾਏ ਨੇ ਐਜ਼ ਕੰਪੇਅਰ ਟੂ ਜਿੰਨੇ ਕਿ ਸੋਵੀਅਤ ਯੂਨੀਅਨ ਦੀ ਆਕੂਪੇਸ਼ਨ ਵੇਲੇ ਹੋਣਗੇ। ਸੋ ਔਰ ਜੇ ਕੁਝ ਇਹੋ ਜਿਹਾ ਵਾਪਰਦਾ ਹੈ ਪਾਕਿਸਤਾਨ ਦੇ ਲਈ ਇੱਕ ਸੀਰੀਅਸ ਗੱਲ ਹੈ। ਸੋ ਕਹਿਣਾ ਤਾਂ ਉਹੀ ਚਾਹੁੰਦੇ ਹੋਣਗੇ ਕਿ ਭਾਈ ਇਹ ਇੱਕ ਆਰਡਰਲੀ ਵਿਦਡਰਾਅਲ ਹੋਏ, ਕਿਉਂਕਿ ਜਦੋਂ ਤੁਸੀਂ ਰਿਟਰੀਟ ਵੀ ਕਰਦੇ ਹੋ, ਜਦੋਂ ਫੌਜਾਂ ਲੜਦੀਆਂ ਨੇ, ਤੁਹਾਨੂੰ ਲੱਗਦਾ ਹੈ ਵੀ ਤੁਹਾਡੀ ਅੱਗੇ ਐਡਵਾਂਸਮੈਂਟ ਨਹੀਂ ਹੋ ਰਹੀ, ਨੁਕਸਾਨ ਹੋ ਰਿਹਾ, ਤੇ ਉਹਦੀ ਵੀ ਇੱਕ ਫਾਰਮੇਸ਼ਨ ਹੁੰਦੀ ਹੈ। ਤੁਸੀਂ ਫਾਰਮੇਸ਼ਨ 'ਚ ਰਿਟਰੀਟ ਕਰਦੇ ਹੋ, ਆਲ ਆਫ ਏ ਸਡਨ ਕਰੋਗੇ ਤਾਂ ਫਿਰ ਉਹ ਕ੍ਰਾਸ ਫਾਇਰ 'ਚ ਮਾਰੇ ਜਾਂਦੇ ਨੇ, ਆਪਣੇ ਤੇ ਗੋਲੀਆਂ ਚਲਾ ਰਹੇ ਹੁੰਦੇ ਨੇ। ਸੋ ਇਸ ਸਾਰੇ ਚੋਂ ਇਹਨੇ ਅੱਜ ਜਿਹਨੂੰ ਇਹ ਕਹੋ ਕਿ ਦਿਸ ਇਜ਼ ਲਾਈਕ ਅ ਬੰਬਸ਼ੈਲ, ਸਾਰੇ ਇਸ ਦੇ ਉੱਤੇ ਚਰਚਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਹੋਏਗੀ। ਹੋ ਸਕਦਾ ਕੋਈ ਨਵੀਂ ਕਲੈਰੀਫਿਕੇਸ਼ਨ ਆ ਜਾਏ, ਪ੍ਰੈਜ਼ੀਡੈਂਟ ਟਰੰਪ ਦਾ ਇੱਕ ਨਵਾਂ ਟਵੀਟ ਆ ਜਾਏ ਕਿ ਵੀ ਉਨੇ ਰਹਿਣਗੇ। ਜਿਵੇਂ ਉਹਨਾਂ ਨੂੰ ਸੀਰੀਆ ਦੇ ਮੁੱਦੇ ਦੇ ਉੱਤੇ ਜਦੋਂ ਉਹਨਾਂ ਨੇ ਟੋਟਲ ਵਿਦਡਰਾਅਲ ਦੀ ਗੱਲ ਕੀਤੀ ਸੀ ਤੇ ਇੱਕਦਮ ਜਿਹੜਾ ਉਹ ਵਕਤ ਪੈ ਗਿਆ ਸੀ, ਔਰ ਉਹਦੇ 'ਚ ਉਹਨਾਂ ਨੂੰ ਆਪਣਾ ਉਹ ਹੌਲਟ, ਕਿਉਂਕਿ ਦੇਖੋ ਜਦੋਂ ਅਸੀਂ ਡੀਪ ਸਟੇਟ ਦੀ ਗੱਲ ਕਰਦੇ ਹਾਂ, ਪੈਂਟਾਗਨ ਦੀ ਗੱਲ ਕਰਦੇ ਹਾਂ, ਇਹ ਹਰ ਥਾਂ ਇੱਥੇ ਵੀ ਮਲਟੀਪਲ ਪਲੇਅਰਸ ਨੇ ਡਿਸੀਜਨ ਮੇਕਿੰਗ। ਸਟੇਟ ਡਿਪਾਰਟਮੈਂਟ, ਫੋਰਨ ਅਫੇਅਰਸ ਜਾਂ ਵਾਈਟ ਹਾਊਸ, ਉਹ ਤਾਂ ਇੱਕੋ ਪੇਜ ਤੇ ਹੁੰਦਾ ਹੈ, ਲੇਕਿਨ US ਕਾਂਗਰਸ ਦੇ ਵਿੱਚ ਇੱਕ ਡਿਫਰੈਂਟ ਲਾਈਨ ਹੁੰਦੀ ਹੈ, ਔਰ ਫੋਰਨ ਆਫਿਸ ਜਿਹਨੂੰ ਸਾਡੇ ਉਧਰ ਕਿਹਾ ਜਾਂਦਾ ਹੈ, ਇੱਥੇ ਸਟੇਟ ਡਿਪਾਰਟਮੈਂਟ ਕਹਿੰਦੇ ਨੇ। ਅਲਟੀਮੇਟਲੀ ਦੇ ਹੈਵ ਟੂ ਫਾਲ ਇਨ ਲਾਈਨ ਵਿਦ ਦਾ ਪੈਂਟਾਗਨ, ਔਰ ਪੈਂਟਾਗਨ ਦਾ ਮਤਲਬ ਫਿਰ ਡੀਪ ਸਟੇਟ ਹੁੰਦਾ ਹੈ। ਸੋ ਇਹ ਕੁਝ ਚੱਲ ਰਿਹਾ, ਲੇਕਿਨ ਇਸ ਨੇ ਘੱਟੋ ਘੱਟ ਇੱਕ ਵਕਤ ਵਾਲੀ ਸਿਚੁਏਸ਼ਨ ਜ਼ਰੂਰ ਖੜੀ ਕਰ ਦਿੱਤੀ ਹੈ ਕਿ ਵੀ ਇਹ ਉੱਥੋਂ ਇਹ ਨਿਕਲ ਆਏ ਤੇ ਜਿਹੜੇ ਉੱਥੇ ਬੈਠੇ ਨੇ ਉਹਨਾਂ ਦਾ ਕੀ ਬਣੇਗਾ। ਸੋ ਅਸੀਂ ਜਿੱਥੇ ਹਮੇਸ਼ਾ ਹੀ
ਇੱਕ ਸਮਝਦੇ ਹਾਂ ਕਿ ਅਫਗਾਨਿਸਤਾਨ ਦੀ ਸਟੇਬਿਲਿਟੀ ਜਿੱਥੇ ਅਫਗਾਨ ਲੋਕਾਂ ਲਈ ਬਹੁਤ ਸਫ਼ਰ ਕੀਤਾ ਹਿਸਟਰੀ 'ਚ ਵੀ ਅਸੀਂ ਦੇਖਦੇ ਹਾਂ। ਹਾਲਾਂਕਿ ਜਦੋਂ ਇਹ ਇੰਡੀਆ ਬਾਰੇ ਮੈਂ ਦੇਖ ਰਿਹਾ ਕਿ ਹੁਣ ਇਹਨਾਂ ਦਾ ਉਹ 5 ਦਿਨ ਦਾ ਦੌਰਾ, ਡੈਲੀਗੇਸ਼ਨ, ਇੱਕ ਦੂਜੇ ਨੂੰ ਕਹਿ ਰਹੇ ਨੇ ਸਾਡੇ ਹਿਸਟੋਰੀਕਲ ਸਬੰਧ ਔਰ ਅਸੀਂ ਬਹੁਤ ਦੋਸਤ, ਔਰ ਉਹ ਵੀ ਕਹਿ ਰਿਹਾ ਹੈ ਖਬਰ ਹੀ ਇਹ ਹੈ ਅਬਦੁੱਲਾ ਹੂ ਹੈਲਮਸ ਦਾ ਕੰਟਰੀਜ਼ ਰੀਕਨਸੀਲੇਸ਼ਨ ਕਾਉਂਸਲ ਥੈਂਕਸ ਇੰਡੀਆ ਫॉर ਹੈਲਪ, ਔਰ ਇੰਡੀਆ ਵੀ ਕਹਿੰਦਾ ਹੈ ਵੀ ਅਫਗਾਨਿਸਤਾਨ ਨਾਲ ਸਾਡਾ ਬਹੁਤ ਰਿਸ਼ਤੇ ਔਰ ਹਮਦਰਦ। ਮੈਂ ਕਈ ਵਾਰ ਸੋਚਦਾ ਹਾਂ ਵੀ ਭਾਰਤ 'ਚ ਤਾਂ 200 ਮਿਲੀਅਨ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਬਿਲਕੁਲ ਮੁਗਲ ਦੌਰ ਹੋਏ, ਉਸ ਤੋਂ ਪਹਿਲਾਂ ਜਿਹੜਾ ਉਹ ਮੁਹੰਮਦ ਗੌਰੀ ਤੋਂ ਦੌਰ ਸ਼ੁਰੂ ਹੋ ਜਾਂਦਾ ਹੈ। ਹੁਣ ਜੇ ਪ੍ਰੈਜ਼ੈਂਟ ਪਾਕਿਸਤਾਨ ਦੇਖੀਏ ਜਿਹਦੇ ਨਾਲ ਇਹ ਹੌਸਟਿਲਿਟੀ ਪਾਲ ਰਹੇ ਨੇ, ਜਿਹਨੂੰ 4 ਹਿੱਸਿਆਂ 'ਚ ਵੰਡਣਾ ਚਾਹੁੰਦੇ ਨੇ, ਜਿਹਨੂੰ ਦੂਜਾ ਕਰਦੇ ਨੇ, ਨਾ ਤਾਂ ਮੁਹੰਮਦ ਗੌਰੀ ਪਾਕਿਸਤਾਨ 'ਚ ਜੰਮਿਆ, ਨਾ ਮਹਿਮੂਦ ਗਜ਼ਨਵੀ ਉੱਥੋਂ ਆ, ਸਾਰੇ ਅਫਗਾਨਿਸਤਾਨ 'ਚੋਂ ਆਏ। ਗਜ਼ਨੀ ਦਾ ਮਹਿਮੂਦ ਗਜ਼ਨਵੀ ਜਿਹਦੇ ਨਾਲ ਸ਼ੁਰੂ ਹੁੰਦਾ ਹੈ ਪਹਿਲੇ ਦੌਰ 'ਚ, ਸੋ ਮਹਿਮੂਦ ਗਜ਼ਨਵੀ ਵੀ ਅਫਗਾਨਿਸਤਾਨ ਦਾ ਹੈ, ਔਰ ਜਿਹੜਾ ਦੂਸਰਾ ਮੁਹੰਮਦ ਗੌਰੀ ਵੀ ਉੱਥੋਂ ਦਾ। ਅਹਿਮਦ ਸ਼ਾਹ ਅਬਦਾਲੀ ਜਿਹੜਾ 16-17 ਵਾਰ ਆਇਆ ਉਹ ਵੀ ਅਫਗਾਨਿਸਤਾਨ ਦਾ। ਤੇ ਫਿਰ ਅਫਗਾਨਿਸਤਾਨ ਨਾਲ ਪਿਆਰ ਇੰਨਾ ਇਹਨਾਂ ਨੂੰ ਕਿੱਥੋਂ? ਮੁਹੰਮਦ ਗੌਰੀ ਤੋਂ ਲੈ ਕੇ ਜਿਹੜਾ ਉਹਦੇ ਤੱਕ ਲੋਧੀ ਤੱਕ, ਸਿਕੰਦਰ ਲੋਧੀ ਤੱਕ, ਜਿਹੜਾ ਆਲਮੋਸਟ, ਕਿਉਂਕਿ ਬਾਬਰ ਤਾਂ 1521 ਦੇ ਵਿੱਚ ਆਇਆ, ਫਿਰ 1526 ਚ ਆਇਆ, ਸੋ 300 ਸਾਲ ਸਿੱਧਾ ਅਫਗਾਨਾਂ ਦੇ ਥੱਲੇ ਰੂਲ। ਔਰ ਫਿਰ ਜਦੋਂ ਈਵਨ ਕੋਈ ਮੁਗਲ ਵੀ ਜਿਹੜੇ ਨੇ ਉਹਨਾਂ ਚ ਅੱਜ ਦੇ ਉਹ ਕੋਈ ਉਜ਼ਬੇਕਿਸਤਾਨ ਚ ਨੇ ਜਾਂ ਕੋਈ ਦੂਜੇ ਨੇ, ਉਹ ਵੀ ਕੋਈ ਅੱਜ ਦੇ ਪਾਕਿਸਤਾਨ ਦੇ ਨਾਲ ਨਹੀਂ ਸੀ। ਫਿਰ ਜਦੋਂ ਮੁਗਲਿਆ ਹਕੂਮਤ 18ਵੀਂ ਸਦੀ ਤੱਕ ਪਹੁੰਚਦਿਆਂ ਕਮਜ਼ੋਰ ਹੁੰਦੀ ਹੈ, ਅਹਿਮਦ ਸ਼ਾਹ ਅਬਦਾਲੀ ਆਂਦਾ, ਜਿਸ ਨੂੰ ਜਿਹੜਾ ਅੱਜ ਵੀ ਅਫਗਾਨਿਸਤਾਨ ਦੇ ਵਿੱਚ ਬਾਬਾਏ ਕੌਮ ਕਿਹਾ ਜਾਂਦਾ ਹੈ, ਕਰੰਸੀ ਦੇ ਉੱਤੇ ਵੀ ਉਹਦੀਆਂ ਤਸਵੀਰਾਂ ਨੇ। ਸੋ ਉਹ ਵੀ ਅਫਗਾਨਿਸਤਾਨ ਚੋਂ ਆਇਆ, ਪਾਕਿਸਤਾਨ ਚ ਨਹੀਂ ਹੈ। ਸੋ ਇਹਨਾਂ ਦੀ ਕਿਹੜੀ ਮੁਹੱਬਤ ਹੈ ਜਿਹੜੀ ਇਹਨਾਂ ਨੂੰ, ਸਿਰਫ ਇਹਨਾਂ ਦੀ ਇੱਕੋ ਹੀ ਮੁਹੱਬਤ ਹੈ ਕਿ ਅਫਗਾਨਾਂ ਦੇ ਮੋਢੇ ਨੂੰ ਇਸਤੇਮਾਲ ਕਰਕੇ ਪਾਕਿਸਤਾਨ ਨੂੰ ਅਨਸਟੇਬਲ ਕਰਨਾ। ਸੋ ਇਸ ਗੱਲ ਨੂੰ ਪਾਕਿਸਤਾਨ ਜਾਂ ਜਿਹੜੇ ਸਿਆਣੇ ਅਫਗਾਨ ਨੇ ਉਹ ਵੀ ਚੰਗੀ ਤਰ੍ਹਾਂ, ਤਾਲਿਬਾਨ ਨੇ ਜਿਹਨਾਂ ਨੇ ਲੜਾਈ ਲੜੀ ਹੈ, ਇਹ ਤਾਂ ਸਾਰੇ ਜਿਹੜੇ ਨੇ ਇਹ ਮਲਾਈ ਖਾਣ ਵਾਲੇ ਨੇ ਵੀ, ਜਿਹੜੀ ਹੈ ਹੁਣ ਇੱਧਰ ਕਰੋ, ਜਿਵੇਂ ਉਹ ਪੰਜਾਬੀ ਚ ਕਹਿੰਦੇ ਨੇ ਕਿ ਵੀ ਖਾਣ ਪੀਣ ਨੂੰ ਬਾਂਦਰੀ, ਟੰਬੇ ਖਾਣ ਨੂੰ ਰਿਛ, ਕਿ ਵੀ ਉਹ ਜਿਹੜਾ ਡੰਡੇ ਰਿਛ ਖਾ ਰਿਹਾ ਔਰ ਜਦੋਂ ਖਾਣ ਪੀਣ ਦਾ ਫਿਰ ਬਾਂਦਰੀ ਆ ਗਈ ਹੈ। ਹੁਣ ਇਹ ਸਮਝਦੇ ਨੇ ਵੀ ਸਾਡੇ ਹੱਥ ਪਰ ਲੱਗਣਾ ਕੁਛ ਨਹੀਂ ਹੈ। ਜੇ ਅਮਰੀਕਾ ਨੇ ਟੋਟਲ ਵਿਦਡਰਾਅਲ ਦੀ ਗੱਲ ਕਰ ਲਈ ਹੈ ਟਰੰਪ ਨੇ, ਤੇ ਫਿਰ ਮੇਰਾ ਖਿਆਲ ਹੈ ਵੀ ਇਹ ਵੀ ਹੋਪ ਐਂਡ ਪ੍ਰੇ, ਬਿਲਕੁਲ ਦੁਆ ਕਰਦੇ ਆ, ਅਰਦਾਸ ਕਰਦੇ ਆ। ਸਾਡੇ ਇੱਕ ਵਿਊਅਰ ਨੇ ਪੁੱਛਿਆ ਹੋਇਆ ਕਿ ਅਰਦਾਸ ਕੀ ਹੁੰਦੀ ਹੈ? ਇਹ ਅਰਜ਼ ਹੈ। ਅਰਜ਼ ਸ਼ਾਇਦ ਫਾਰਸੀ ਚੋਂ ਹੈ ਜਾਂ ਅਰਬੀ ਚੋਂ। ਫਾਰਸੀ ਚੋਂ ਤਾਂ ਸਰਟਨਲੀ ਹੋਏਗਾ ਹੀ ਜੇ ਅਰਬੀ ਚੋਂ ਨਾ ਹੋਇਆ। ਔਰ ਜਦੋਂ ਅਸੀਂ ਦੁਆ ਵੀ ਅਰਜ਼ ਹੈ, ਰਿਕੁਐਸਟ ਹੈ, ਇੱਕ ਹੁਕਮ ਹੁੰਦਾ ਹੈ, ਉਹ ਰੱਬ ਦੇ ਕੋਲ ਹੈ। ਅਸੀਂ ਦੁਆਗੋ ਹੁੰਦੇ ਆ, ਔਰ ਇਸ ਨੂੰ ਹੀ ਅਸੀਂ ਅਰਦਾਸ ਕਹਿੰਦੇ ਕਿ ਭਾਈ ਰੱਬ ਦੇ ਹਜ਼ੂਰੀ ਚ, ਰੱਬ ਦੀ ਦਰਗਾਹ ਚ, ਅੱਲਾਹ ਤਾਲਾ ਦੇ ਦਰਬਾਰ ਚ ਅਸੀਂ ਅਰਦਾਸ ਕਰਦੇ ਹਾਂ ਕਿ ਅਫਗਾਨਿਸਤਾਨ ਚ ਅਮਨ ਅਮਾਨ ਹੋਏ, ਜਿਹੜਾ ਹੱਕ ਜਿੱਥੇ ਹੈ ਉਹਨੂੰ ਮਿਲੇ। ਇੱਕ ਗਵਾਂਢ ਦੇ ਵਿੱਚ ਪਾਕਿਸਤਾਨ ਦੇ ਲਈ ਵੀ ਇੱਕ ਨਿਆਮਤ ਹੈ ਔਰ ਸਾਡੇ ਲਈ ਵੀ। ਕੁੱਲ ਮਿਲਾ ਕੇ ਜੇ ਅਸੀਂ ਦੇਖੀਏ, ਅਸੀਂ ਸਾਰੇ ਹੀ ਉਸ ਧਰਤੀ ਦੇ ਪੁੱਤਰ ਹੈ, ਇੱਕ ਦੂਜੇ ਦੀਆਂ ਸਾਂਝਾਂ ਨੇ। ਉਹੀ ਧਰਤੀ ਹੈ, ਉਹੀ ਸਾਡੇ ਦਰਿਆ ਨੇ, ਉਹੀ ਸਾਡੀ ਤਹਿਜ਼ੀਬ ਹੈ, ਥੋੜੇ ਬਹੁਤ ਵਖਰੇਵੇਂ ਦੇ ਨਾਲ। ਸੋ ਜੇ ਉੱਥੇ ਖੂਨ ਖਰਾਬਾ ਔਰ ਇਸ ਕਿਸਮ ਦਾ ਖੂਨਰੇਜ਼ੀ ਰਹਿੰਦੀ ਹੈ, ਅਨਸਟੇਬਿਲਿਟੀ ਰਹਿੰਦੀ ਹੈ, ਔਰ ਅਨਫੋਰਚੂਨੇਟਲੀ ਉਸ ਖਿੱਤੇ 'ਚ ਅਰਮੀਨੀਆ ਔਰ ਅਜ਼ਰਬਾਈਜਾਨ ਦੇ ਵਿਚਾਲੇ ਕੀ ਹੋ ਰਿਹਾ ਹੈ, ਕਿਰਗਿਸਤਾਨ ਦਾ ਪ੍ਰੈਜ਼ੀਡੈਂਟ ਦੌੜਿਆ ਹੋਇਆ, ਉੱਥੇ ਵੀ ਉਹੀ ਲਾਈਨ ਹੈ। ਹੁਣ ਸ਼ਾਇਦ ਮੈਂ ਕਜ਼ਾਕਿਸਤਾਨ ਦੇ ਹਵਾਲੇ ਨਾਲ ਵੀ ਕੁਝ ਦੇਖ ਰਿਹਾ ਸੀ। ਸੋ ਅਨਫੋਰਚੂਨੇਟਲੀ ਉਸ ਖਿੱਤੇ ਚੀਨ ਭਾਰਤ ਦਾ ਤਾਂ ਅਸੀਂ ਗੱਲ ਕਰਦੇ ਹੀ ਹਾਂ। ਸੋ ਇਹ ਕੋਈ ਬਹੁਤੇ ਚੰਗੇ ਆਸਾਰ ਨਹੀਂ ਨੇ, ਪਰ ਰੱਬ ਰਹਿਮਤ ਕਰੇ ਔਰ ਸਾਰੀ ਰੱਬ ਦੀ ਖਲਕਤ, ਰੱਬ ਦੀ ਰਿਆਇਆ ਜਿਹੜੀ ਹੈ ਉਹ ਅਮਨ ਅਮਾਨ ਦੇ ਨਾਲ ਵਸੇ। ਇਹੀ ਅਸੀਂ ਅਰਦਾਸ ਕਰਦੇ ਹਾਂ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।